महज जिवें तुसीं गल कीती सी किहड़ी नस्ल है बई ये बकरी है ना ये चैना दा भांडा कि नायाब हो गया दुनिया तो खत्म हो गया तो इन्ने लख च लभू तो इन्ने करोड़ च लभू। ਤੇ ਤੁਸੀਂ ਵੀ ਅੱਜ ਦੱਸੋ ਵੀ ਫੈਸਲ ਜ਼ੁਬੈਰ ਕੰਬੋ ਜਿਹੜਾ ਪੂਰੀ ਦੁਨੀਆ ਨੂੰ ਬੱਕਰੀਆਂ ਰਖਾ ਰਿਹਾ, ਬੱਕਰੀ ਦਾ ਦਰਸ ਦੇ ਰਿਹਾ, ਸਬਕ ਦੇ ਰਿਹਾ, ਬੱਕਰੀ ਦੀ ਸਿਫਤ ਦੱਸ ਰਿਹਾ, ਵੀ ਉਸ ਫੈਸਲ ਜ਼ੁਬੈਰ ਕੰਬੋ ਨੇ ਬੱਕਰੀ ਚੋਂ ਕੀ ਕਮਾਇਆ ਕੀ ਹੈ ਹੁਣ ਤੱਕ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਅਮਲ ਬਿਨਾ ਇਲਮ ਅਜ਼ਾਰ ਤੇ ਖਲੂਸ ਬਿਨਾ ਅਮਲ ਬੇਕਾਰ। ਤੁਸੀਂ ਦੇਖ ਰਹੇ ਆ ਵੀ ਅੱਜ ਅਸੀਂ ਆਪਣੇ ਉਸਤਾਦ ਫੈਸਲ ਜ਼ੁਬੈਰ ਕੰਬੋ ਸਾਹਿਬ ਸਾਡੇ ਭਰਾ ਵੀ ਆ, ਸਾਡੇ ਯਾਰ ਵੀ ਆ, ਸਾਡੇ ਉਸਤਾਦ ਵੀ ਆ, ਤੇ ਅੱਜ ਇਹਨਾਂ ਕੋਲ ਅਸੀਂ ਆਏ ਆ। ਬੜਾ ਚੰਗਾ ਲੱਗਾ ਇੱਥੇ ਆ ਕੇ। ਤੇ ਅੱਜ ਅਸੀਂ ਬੱਕਰੀਆਂ ਦੇਖ ਰਹੇ ਆ ਵੀ ਗੱਲ ਵੀ ਫੈਸਲ ਜ਼ੁਬੈਰ ਸਾਹਿਬ ਦੇ ਨਾਲ ਗੱਲ ਹੋਵੇ ਤੇ ਬੱਕਰੀ ਦੀ ਗੱਲ ਨਾ ਹੋਵੇ, ਇਹ ਹੋ ਨਹੀਂ ਸਕਦਾ। ਵੀ ਕੁਛ ਨਾ ਕੁਛ ਨਵੀਂ ਗੱਲ, ਕੋਈ ਮੱਤ ਵਾਲੀ ਗੱਲ, ਵੀ ਕੰਮ ਆਉਣ ਵਾਲੀ ਗੱਲ, ਹੱਡ ਬੀਤੀ ਵੀ ਜਿਹੜੇ ਬੱਕਰੀ ਵਾਲੇ ਵੀ ਉਹਨਾਂ ਦੇ ਕੋਈ ਕੰਮ ਆਉਣ ਵਾਲੀ ਗੱਲ ਅੱਜ ਜ਼ਰੂਰ ਉਸਤਾਦਾਂ ਨਾਲ ਕਰਾਂਗੇ। ਤੇ ਨਾਲ ਸਾਡੇ ਭਰਾ ਖਲੋਤੇ ਸਊਦੀ ਅਰਬ ਤੋਂ ਜੀ ਆਏ ਉਸਮਾਨ ਸਾਹਿਬ, ਮੁਹੰਮਦ ਉਸਮਾਨ ਸਾਹਿਬ ਜੀ ਸਊਦੀ ਅਰਬ ਜੱਦੇ ਦੇ ਵਿੱਚ ਹੁੰਦੇ ਆ ਜੀ, ਤੇ ਖਸੂਸੀ ਤੌਰ ਤੇ ਸਾਡਾ ਸੁਣ ਕੇ ਮਿਲਣ ਵਾਸਤੇ ਆਏ। ਹਸੀਬ ਸਾਹਿਬ ਜੀ ਸਾਡੇ ਭਰਾ ਦੁਬਈ ਦੇ ਵਿੱਚ ਹੁੰਦੇ ਜੀ, ਸਾਡਾ ਸੁਣ ਕੇ ਜੀ ਮਿਲਣ ਵਾਸਤੇ ਬੜਾ ਚੰਗਾ ਲੱਗਾ। ਵੀ ਖਸੂਸੀ ਤੌਰ ਤੇ ਜ਼ੁਲਕਰਨੈਨ ਸਾਹਿਬ ਖਲੋਤੇ ਸਾਡੇ ਭਰਾ, ਵੀ ਸੁਣ ਕੇ ਨਾ ਜਦੋਂ ਇੱਦਾਂ ਖਸੂਸੀ ਤੌਰ ਤੇ ਸਾਡੇ ਪਰਦੇਸੀ ਜਦੋਂ ਮਿਲਦੇ ਆ ਤੇ ਬੜਾ ਚੰਗਾ ਲੱਗਦਾ, ਲਹੂ ਵੱਜ ਜਾਂਦਾ। ਹਾਂ, ਇਹ ਉਹ ਬੰਦੇ ਆ ਜਿਹੜੇ ਉੱਥੇ ਬਹਿ ਕੇ ਸਾਨੂੰ ਹਲਾਸ਼ੇਰੀ ਦਿੰਦੇ। ਬੜੀ ਮਿਹਰਬਾਨੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਵਰਹਿਮਤੁल्लाह। ਹਾਂਜੀ, ਫੈਸਲ ਜ਼ੁਬੈਰ ਕੰਬੋ ਸਾਹਿਬ ਕਿੱਦਾਂ, ਠੀਕ ਠਾਕ ਜੀ? ਅਲਹਮਦੁਲਿਲਾ ਜੀ, ਅੱਲਾਹ ਤਾਲਾ ਦਾ ਕਰਮ। ਤੁਸੀਂ ਸੁਣਾਓ ਜੀ? ਸ਼ੁਕਰ। ਅੱਛਾ, ਆਪਾਂ ਨਾ ਅੱਜ ਹੁਣ ਗੱਲ ਕਰਨੀ ਹੈ ਵੀ ਆ ਜਿਹੜੀ ਬੱਕਰੀ ਇਸ ਟਾਈਮ ਦੇਖ ਰਹੇ ਆ, ਦੁੱਧ ਵਰਗੀ ਚਿੱਟੀ, ਹਾਂਜੀ, ਸੋਹਣੀਆਂ ਲੱਗ ਰਹੀਆਂ ਬੱਕਰੀਆਂ ਮਾਸ਼ਾਅੱਲਾ। ਅੱਛਾ, ਇਹਦੀ ਪਹਿਲਾਂ ਦੱਸ ਦਿਓ ਵੀ ਇਹਦਾ, ਇਸ ਬੱਕਰੀ ਦਾ ਤਾਰਫ ਕਰਾ ਦਿਓ ਵੀ ਇਹ ਕੀ ਸ਼ੈ ਆ। ਇਹ ਬੱਕਰੀ ਸੁਰੇਸ਼ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਭਰਾਵਾਂ ਦਾ, ਚਾਚੇ ਬੂਟੇ ਦਾ, ਉਸਮਾਨ ਸਾਹਿਬ ਦਾ, ਫਿਆਜ਼ ਸਾਹਿਬ ਦਾ ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲਿਆਏ। ਕਿਉਂਕਿ ਇਸ ਦੌਰ ਦੇ ਵਿੱਚ ਟਾਈਮ ਕੱਢ ਕੇ ਕਿਸੇ ਨੂੰ ਚੇਚਾ ਮਿਲਣ ਜਾਣਾ ਇਹ ਵੀ ਬੜੀ ਗੱਲ ਹੈ ਜੀ। ਮਾਦਾ ਪ੍ਰਸਤੀ ਦਾ ਦੌਰ ਹੈ ਜੀ, ਨਹੀਂ ਜਾ ਹੁੰਦਾ ਜੀ। ਇਹ ਬੱਕਰੀ ਦਾ ਤਾਰਫ ਇਹ ਹੈ ਜੀ ਕਿ ਬੇਸਿਕਲੀ ਜਿਹੜੀਆਂ ਬੱਕਰੀ ਦੀਆਂ ਪਾਕਿਸਤਾਨ ਦੇ ਵਿੱਚ ਮੈਂ ਕਿਸਮਾਂ ਆਉਂਦਾ ਹੁੰਦਾ, ਉਹ ਦੋ ਨੇ। ਪੰਜਾਬੀ ਦੇ ਵਿੱਚ ਜਿਵੇਂ ਚਾਚਾ ਬੂਟੇ ਸਾਡੇ ਇਸ ਇਲਾਕੇ ਦੇ ਵਿੱਚ ਨਾ ਉਹ ਛੋਟੇ ਕੱਦ ਵਾਲੇ ਨੂੰ ਆਂਦੇ ਟੈੜਾ, ਯਾਨੀ ਕਿ ਇਹ ਟੈਡੀ ਹੈ ਜੀ ਨਸਲ। ਇਹਦੇ ਵਿੱਚ ਅੱਗੋਂ ਫਿਰ ਬੇਸ਼ੁਮਾਰ ਹੁੰਦਾ, ਜਿਵੇਂ ਮਤਲਬ ਇਹਨੂੰ ਕੁਝ ਹੋਰ ਕਹਿ ਦਿੱਤਾ, ਇਹਨੂੰ ਕੁਝ ਹੋਰ ਕਹਿ ਦਿੱਤਾ ਜੀ, ਇਹ ਟਾਪਰੀ ਹੈ ਜੀ, ਇਹ ਬਰੀ ਹੈ ਜੀ, ਇਹ ਬਰਬਰੀ ਹੈ। ਬੇਸਿਕਲੀ ਇਹ ਚਿੱਟੀ ਟੈਡੀ ਹੈ ਜੀ। ਇਹ ਇਸ ਬੱਕਰੀ ਦਾ ਤਾਰਫ ਹੈ। ਬਾਕੀ ਮਜ਼ੀਦ ਤੁਸੀਂ ਜਿਹੜਾ ਉਸ ਹਿਸਾਬ ਨਾਲ ਕੋਈ ਸਵਾਲ ਕਰ ਲਓ ਕਿ ਜਿਹੜਾ ਵੀ ਤੋਂ ਅਸੀਂ ਹਾਜ਼ਰ ਹੈ ਜੀ ਉਹਦੇ ਜਵਾਬ ਲਈ। ਮੈਂ ਕਰਦਾ ਜੀ, ਤੁਸੀਂ ਕਿਤੇ ਜਾਣਾ ਤਾਂ ਨਹੀਂ? ਨਹੀਂ ਜੀ। ਮੈਂ ਕਰਦਾ ਜੀ, ਜਿੱਦਾਂ ਜਿੱਦਾਂ ਕੋਈ ਗੱਲਾਂ ਚੋਂ ਗੱਲ ਆਉਂਦੀ ਮੈਂ ਤੁਹਾਨੂੰ ਪੁੱਛਦਾ ਰਹਿਣਾ। ਤੇ ਇਹ ਮਾਸ਼ਾਅੱਲਾ ਇਹ ਆਪਣਾ ਇਹ ਲਈਆਂ ਹੀ ਇੰਨੀਆਂ ਸੀ ਜਾਂ ਵਧਾਈਆਂ ਘਰੇ ਆ ਜਾਂ ਕਿੱਦਾਂ ਹੈ? ਇਹ ਜੀ ਮੈਂ ਨਾ ਮੈਨੂੰ ਵੀ ਨਹੀਂ ਸੀ ਪਤਾ ਵੀ ਸਾਡੇ ਇਲਾਕੇ 'ਚ ਬਿਲਕੁਲ ਨਾ ਰਾਇਤ ਮਿਲਦੀ। ਕਈ ਬੰਦੇ ਨਾ ਵੀਡੀਓ 'ਚ ਗੱਲ ਕਰ ਦਿੰਦੇ ਆ ਕਿ ਜੀ ਇਹ ਟੈਡੀ ਬੱਕਰੀ, ਲੇਕਿਨ ਬਦਕਿਸਮਤੀ ਨਾਲ ਕੌੜੀ ਗੱਲ ਹੈ ਕਿ ਇੱਥੇ ਜਿਹਦੇ ਹੱਥੀ ਜਿਹੜੀ ਸ਼ੈ ਲੱਗ ਜਾਂਦੀ ਹੈ ਨਾ, ਉਹ ਆਂਦਾ ਕਿ ਅਗਲੇ ਬੰਦੇ ਦੇ ਤੇ ਮਤਲਬ ਜਿਹੜਾ ਨਾ ਉਹ ਗਲੋਂ ਕੱਪੜੇ ਹੀ ਲਾ ਲਓ, ਯਾਨੀ ਖੜੇ ਕੰਨ। ਹੁਣ ਇਹ ਤੁਸੀਂ ਗੱਲ ਮੰਨੋਗੇ, ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦਾਂਗਾ ਲਿੰਕ, ਕਿ ਆ ਜਿਹੜਾ ਤੁਸੀਂ ਲੇਲਾ ਸ਼ੁਰੂ 'ਚ ਚੁੱਕਿਆ ਸੀ ਇਹਦੇ ਜਿੱਡਾ ਲੇਲਾ, ਤੇ ਉਹਨਾਂ ਕਹੇ ਜੀ ਇਹ ਟੈੜਾ ਤੇ 22 ਲੱਖ ਦਾ ਅਸੀਂ ਵੇਚ ਦਿੱਤਾ, ਤੇ ਹਾਰ ਮਾਲੇ ਇੱਕ ਦੂਸਰੇ ਦੇ ਗਲ 'ਚ ਇਦਾਂ ਪਾਏ ਹੋਣ ਵੀ ਜਿਵੇਂ ਉਮਰੇ ਤੋਂ ਮੁੜ ਕੇ ਆਏ ਆ। 22 ਲੱਖ ਦਾ? 22 ਲੱਖ ਦਾ ਮੈਂ ਲਿੰਕ ਸੈਂਡ ਕਰ ਦਾਂਗਾ ਵੀਡੀਓ ਦਾ ਨਾਲ। ਮੈਨੂੰ ਤਨਕੀਦ ਬਣਾ ਕੇ ਪਤਾ ਕੀ ਉਹਨਾਂ ਗੱਲ ਕੀਤੀ, ਉਹਨਾਂ ਕਹੇ ਜੀ ਮੁੱਲ ਨਸਲਾਂ ਦਾ। ਮੈਂ ਕਿਹਾ ਜੀ ਠੀਕ ਹੋ ਗਿਆ, ਲੇਕਿਨ ਗੱਲ ਇਹ ਆ ਕਿ ਮਿਸਾਲ ਦੇ ਤੌਰ ਤੇ ਤੁਸੀਂ ਭਰਾ ਹੋ, ਤੁਹਾਡੀ ਬਰਾਦਰੀ ਅਲੱਗ ਹੈ, ਮੇਰੀ ਅਲੱਗ ਹੈ, ਚਾਚੇ ਬੂਟੇ ਦੀ ਅਲੱਗ ਹੈ, ਤੇ ਅਗਰ ਨਸਲ ਦੀ ਗੱਲ ਕਰੀਏ ਤੇ ਅਸੀਂ ਬੇਟੇ ਕਿਹਦੇ ਸਾਰੇ ਆਦਮ ਅਲੈਹਿਸਲਾਮ ਦੇ ਨਹੀਂ ਜੀ। ਬੇਸ਼ੱਕ ਬੇਸ਼ੱਕ ਬੇਸ਼ੱਕ। ਮੈਂ ਨਾ ਹੁਣ ਗੱਲ ਤਰਬੀਤਾਂ ਦੀ ਆ, ਗੱਲ ਕਿਰਦਾਰਾਂ ਦੀ ਆ, ਅਮਲਾਂ ਦੇ ਹੋਣੇ ਨੇ ਨਿਬੇੜਿਓ, ਮਸ਼ਹੂਰ ਨਹੀਂ ਗੱਲ, ਬਾਕੀ ਸਾਰੀਆਂ ਗੱਲਾਂ ਪਿੱਛੇ ਰਹਿ ਜਾਣਗੀਆਂ। ਬੱਕਰੀ ਦੇ ਵਿੱਚ ਮੇਰਾ ਹਮੇਸ਼ਾ ਜ਼ੋਰ ਇਹ ਰਿਹਾ, ਇਸ ਗੱਲ ਕਿਸੇ ਹੋਰ ਪਾਸੇ ਨੂੰ ਚਲੀ ਗਈ ਵਜ਼ਾਹਤ ਵਾਸਤੇ, ਕਿ ਬੱਕਰੀ ਦੇ ਬਾਰੇ ਅਗਰ ਦੀਨ ਦਾ ਮੁਤਾਲਿਆ ਕੀਤਾ ਜਾਏ ਕਿ ਰਸੂਲੁल्लाह सल्लल्लाहु अलैहि वसल्लम ਦੀ ਸੁਨਨਤ ਤੇ ਹੈ ਹੀ ਆ, ਸੁਭਾਨ ਅੱਲਾਹ, ਲੇਕਿਨ ਮੁਕੰਮਲ ਮੁਤਾਲਿਆ ਕਰੋ ਕਿ ਇਹ ਕਿਹਨੂੰ ਰੱਖਣ ਦਾ ਹੁਕਮ ਫਰਮਾਇਆ ਗਿਆ। ਅੱਛਾ ਜੀ, ਗੱਲ ਨੂੰ ਫਾਲੋ ਕਰਨਾ ਜੀ ਜੀ। ਯਾਨੀ ਜਿਹੜੇ ਬਾਰਗਾਹ ਰਸਾਲਤ ਸੱਲੱਲਾਹੁ ਅਲੈਹਿ ਵਸੱਲਮ ਦੇ ਵਿੱਚ ਆਏ ਤੰਗ ਦਸਤ ਲੋਕ, ਉਹਨਾਂ ਨੂੰ ਆਪ ਨੇ ਫਰਮਾਇਆ ਕਿ ਬੱਕਰੀਆਂ ਪਾਲੋ, ਤੁਹਾਡੀ ਤੰਗ ਦਸਤੀ ਦੂਰ ਹੋ ਜਾਏਗੀ। ਸੁਭਾਨ ਅੱਲਾਹ। ਤੰਗ ਦਸਤ ਦਾ ਮਾਨਾ ਕੀ ਹੁੰਦਾ? ਹਾਏ ਹਾਏ, ਯਾਨੀ ਜਿਹਦੀ ਪੂਰੀ ਨਹੀਂ ਪੈਂਦੀ। ਪਿਛਲੇ ਦਿਨਾਂ 'ਚ ਇੱਕ ਸਾਹਬ ਮਾਜ਼ਰਤ ਨੇ ਫਿਕਰਾ ਜ਼ਰੂਰ ਚਲਾ ਦਿਓ, ਮੇਰੇ ਤੇ ਪਾ ਦਿਓ, ਤੁਸੀਂ ਨਾ ਇਹਦੇ ਜ਼ਿੰਮੇਦਾਰ ਬਣਿਓ। ਇੱਕ ਬੰਦੇ ਨੇ ਕਿਹਾ ਜੀ ਗਰੀਬ ਆਂਦਾ ਹੈ ਬੱਕਰੀ 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 ਨਹੀਂ ਰੱਖੀ ਜਾਂਦੀ ਤੇ ਕੋਈ ਹੋਰ ਕੰਮ ਕਰ ਲਵੇ। ਮੈਨੂੰ ਉਹਦੇ ਤੇ ਕੋਈ ਗੁੱਸਾ ਨਹੀਂ, ਉਸ ਭਰਾ ਤੇ, ਅੱਲਾ ਉਹਨੂੰ ਉਹਦੇ ਬੱਚਿਆਂ ਨੂੰ ਤੰਦਰੁਸਤੀ ਦੇ। ਮੈਂ ਕਿਹਾ ਸਿਰਫ ਇਹਦੀ ਵਜ੍ਹਾ ਕੰਮ ਇਲਮੀ ਹੈ, ਨਾ ਇਹਨੂੰ ਸਾਇੰਸ ਦਾ ਪਤਾ,
ਵੇਖੋ ਇੱਕ ਹੁੰਦੀ ਚਰਬ ਜ਼ੁਬਾਨੀ, ਇੱਕ ਹੁੰਦੀ ਦਲੀਲ। ਇਹਨੂੰ ਪਤਾ ਹੀ ਨਹੀਂ ਕਿ ਬੱਕਰੀ ਨੂੰ ਅਗਰ ਦੀਨ ਚੋਂ ਪੜ੍ਹੀਏ ਤੇ ਤਾਂ ਵੀ ਗਰੀਬ ਵਾਸਤੇ ਆ। ਅਗਰ ਸਾਇੰਸ ਦਾ ਮੁਤਾਲਿਆ ਕਰੀਏ, ਹੁਣ ਗੂਗਲ ਕਰ ਲਓ, ਆਪਣਾ ਮੋਬਾਈਲ ਖੋਲੋ, ਤੁਸੀਂ ਲਿਖਣਾ ਦ ਪੂਅਰ ਮੈਨਜ਼ ਕਾਓ, ਉਹਦਾ ਜਵਾਬ ਕੀ ਆਉਂਦਾ? ਬੱਕਰੀ ਤੇ ਹੈ ਹੀ ਗਰੀਬ ਲਈ। ਗਰੀਬ ਲਈ। ਫਿਰ ਤੂੰ ਕੌਣ ਹੁੰਨਾ ਵੀਰੇ ਇਹ ਗੱਲ ਕਹਿਣ ਵਾਲਾ ਕਿ ਗਰੀਬ ਬੱਕਰੀ ਨਾ ਰੱਖੇ? ਕਿ ਬੱਕਰੀ ਤੇ ਗਰੀਬ ਲਈ ਬਚੀ ਹੈ। ਆਏ ਹਾਏ ਹਾਏ। ਸਮਝ ਆਈ? ਅੱਜ ਖੜੇ ਕਰਨ ਜਿਵੇਂ ਤੁਹਾਨੂੰ ਲੇਲੀ ਚਕਾਈ ਹੈ, ਮੈਂ ਇੱਥੇ ਕਹਾਣੀਆਂ ਪਾਉਣੀਆਂ ਸ਼ੁਰੂ ਕਰਦਾ ਵੀ ਸਰੋਇਆ ਸਾਹਿਬ ਕਵਰ ਕਰਕੇ ਕੋਈ ਦੋ ਕਿਹੜਾ ਸੋਸ਼ਲ ਮੀਡੀਆ ਸਟਾਰ ਹੈ ਜਿਹੜਾ ਤੁਹਾਨੂੰ ਲੱਗਦਾ ਮੇਰੀ ਦੀਦ ਨਹੀਂ ਕਰੇਗਾ? ਕਿਸੇ ਨੂੰ ਤੁਹਾਨੂੰ ਕਹਿ ਕੇ ਸਦਾ ਲੂੰ, ਕਿਸੇ ਨੂੰ ਆਪ ਸਦਾ ਲੂੰ। ਲੇਕਿਨ ਕਿਆ ਇਹਦਾ ਮਤਲਬ ਇਹ ਹੈ ਕਿ ਜਿਹੜੀ ਮੈਂ ਤੁਹਾਨੂੰ ਲੇਲੀ ਫੜਾਈ ਸੀ ਇਹਦਾ ਸ਼ਨਾਖਤੀ ਕਾਰਡ ਬਣਾਵਾਂ ਕਿ ਇਹ ਜਨਾਬ ਗੌਰੀਆਂ ਦੇ ਫਲਾਣੇ ਤੇ ਫਲਾਣੇ ਦੇ ਫਲਾਣੇ? ਔਰ ਬੜਾ ਕੌੜਾ ਜੁਮਲਾ, ਬੜਾ ਕੌੜਾ ਜੁਮਲਾ, ਜਿਨ੍ਹਾਂ ਨੂੰ ਆਪਣੇ ਲੱਕੜ ਦਾਦੇ ਦਾ ਨਾਂ ਨਹੀਂ ਆਉਂਦਾ, ਉਹ ਬੱਕਰੀ ਦੇ ਪਹੁੰਚੇ ਹੁੰਦੇ ਆ ਅਨੋਬਗੜ੍ਹ ਤੱਕ ਕਿ ਸਾਨੂੰ ਆਉਂਦਾ ਸਿਰਫ ਕੀ ਮਹਿਜ਼ ਮਹਿਜ਼। ਜਿਵੇਂ ਤੁਸੀਂ ਗੱਲ ਕੀਤੀ ਸੀ ਕਿਹੜੀ ਨਸਲ ਹੈ ਬਈ? ਇਹ ਬੱਕਰੀ ਹੈ, ਨਾ ਇਹ ਚੈਨਾ ਦਾ ਭਾਂਡਾ ਕਿ ਨਾਯਾਬ ਹੋ ਗਿਆ, ਦੁਨੀਆ ਤੋਂ ਖਤਮ ਹੋ ਗਿਆ ਤੇ ਇੰਨੇ ਲੱਖ ਚ ਲੱਭੂ ਤੇ ਇੰਨੇ ਕਰੋੜ ਚ ਲੱਭੂ। ਵੇਖੋ ਐਵਰੇਜ ਰੇਟ ਵੀ ਹੁਣ ਕੋਈ ਲੱਖ ਏਡੀ ਵੱਡੀ ਰਕਮ ਨਹੀਂ ਰਹਿ ਗਈ ਜੀ ਜੀ, ਕਿਉਂਕਿ ਪੈਸਾ ਡੀ ਵੈਲਿਊ ਹੋ ਗਿਆ। ਹਾਂਜੀ। ਗੋਸ਼ਤ ਦੇ ਇਤਬਾਰ ਨਾਲ ਆਮ ਜੀ ਚੀਜ਼ ਵਿਕਣ ਡਈ। ਅਗਰ ਫਿਰ ਤੁਸੀਂ ਇੱਕ ਸਵਾਲ ਯਾਨੀ ਕਿ ਕਰ ਦਿਓ ਮੈਨੂੰ ਫੋਨ ਤੇ ਵੀ ਆਫ ਦੀ ਰਿਕਾਰਡ ਤੁਸੀਂ ਕੀਤਾ ਕਿ ਕਮੋ ਕਿਆ ਸਣੱਪ ਦਾ ਕੋਈ ਮੁੱਲ ਨਹੀਂ? ਹਾਂ ਇਹ ਗੱਲ ਮੈਂ ਕੀਤੀ। ਤੁਸੀਂ ਮੈਨੂੰ ਇਹ ਮੇਰੇ ਨਾਲ ਜ਼ਿਰਾ ਕੀਤੀ ਕਿ ਸਣੱਪ ਦਾ ਕੋਈ ਮੁੱਲ ਨਹੀਂ। ਮੇਰਾ ਉਹਦੇ ਬਾਰੇ ਇਹ ਜਵਾਬ ਹੈ, ਭਰਾਵਾਂ ਨੂੰ ਚੰਗਾ ਲੱਗੇ ਮਾੜਾ ਲੱਗੇ, ਇੱਕ ਬੱਕਰੀ ਖੂਬਸੂਰਤ ਹੈ। ਗੋਸ਼ਤ ਦੇ ਇਤਬਾਰ ਨਾਲ, ਦੁੱਧ ਦੇ ਇਤਬਾਰ ਨਾਲ, ਮਾਰਕੀਟ ਦੇ ਇਤਬਾਰ ਨਾਲ 2 ਲੱਖ ਦੀ ਹੈ। ਮੈਂ ਨਾ 50,000 ਹੁਸਨ ਦਾ ਪਾ ਲਓ, ਥੋੜਾ ਚਾਚਾ ਬੂਟਿਆ 2.5 ਦੀ ਦੇ ਲਓ, ਬੜੀ ਆ ਜਾਇਜ਼। 1 ਲੱਖ ਦੀ ਹੈ, 1,25,000 ਦੀ ਦੇ ਦਿਓ, 25 ਥੋੜਾ ਹੁਸਨ ਦਾ। ਕਿਆ ਹੁਸਨ ਦਾ ਮਤਲਬ ਇਹ ਹੈ ਕਿ ਤੁਸੀਂ 22 ਲੱਖ ਦੀਆਂ ਤੇ 20 ਲੱਖ ਦੀਆਂ ਗੱਲਾਂ ਕਰਨੀਆਂ। ਦੀ ਪੂਅਰ ਮੈਨਜ਼ ਕਹੋ, ਜਿਹਨੂੰ ਇੰਗਲਿਸ਼ ਸਮਝ ਆਉਂਦੀ ਹੈ ਉਹ ਇੰਗਲਿਸ਼ ਚੋਂ ਬੱਕਰੀ ਨੂੰ ਸਮਝ ਲਏ ਕਿ ਬੱਕਰੀ ਕਿਹਦੇ ਨਾਲ ਜੁੜੀ ਹੈ। ਜਿਹਨੂੰ ਦੀਨ ਸਮਝ ਆਉਂਦਾ ਉਹ ਦੀਨ ਦਾ ਮੁਤਾਲਿਆ ਕਰੇ ਕਿ ਫਰਮਾਇਆ ਬੱਕਰੀ ਰੱਖੋ ਤੰਗਦਸਤੀ ਦੂਰ ਕਰੇਗੀ। ਤੇ ਤੰਗਦਸਤੀ ਦਾ ਕੀ ਮਤਲਬ ਹੈ ਕਿ ਬਾਹਰ ਗਏ ਰਸਾਲੇ 'ਚ ਜਿਹੜੇ ਗਰੀਬ ਆਦਮੀ ਹੁੰਦੇ ਸੀ ਆਪ ਉਹਨਾਂ ਨੂੰ ਹੁਕਮ ਫਰਮਾਇਆ ਕਰਦੇ ਸੀ ਕਿ ਤੂੰ ਬੱਕਰੀਆਂ ਪਾ। ਸੁਭਾਨ ਅੱਲਾਹ। ਸਮਝ ਆਏ? ਯਾਨੀ ਮੇਰੀ ਗੱਲ ਦਾ ਕੁੱਲ ਖੁਲਾਸਾ ਇਹ ਹੈ ਕਿ ਤੁਹਾਡਾ ਸਵਾਲ ਫੇਰ ਮੈਂ ਅਗੇਨ ਕਰਦਾ ਕਿ ਕਿਹੜੀ ਨਸਲ ਹੈ ਵੀਰੇ? ਬੱਕਰੀ ਹੈ, ਆਮ ਬੱਕਰੀ ਹੈ, ਕੋਈ ਸਪੈਸ਼ਲ ਬੱਕਰੀ ਨਹੀਂ ਹੈਗੀ। ਅਗਰ ਕੋਈ ਭਰਾ ਇਹ ਆਂਦਾ ਕਿ ਮੈਂ ਫਲਾਣੀ ਬੱਕਰੀ ਫਲਾਣੇ ਨਾਲ ਕਰਾਸ ਕਰਾਈ ਫਲਾਣ ਜੰਮ ਪਿਆ, ਬਾਈ ਜੀ ਢਿੱਡ 'ਚ ਬਹਿ ਕੇ ਤੂੰ ਕੁਛ ਨਹੀਂ ਬਣਾਇਆ। ਅੱਲਾ ਦਾ ਇੱਕ ਜ਼ਾਤੀ ਨਾਂ, 99 ਸਿਫਾਤੀ ਨਾਂ। ਬੇਸ਼ੱਕ ਖਾਲਕ ਦਾ ਜਾ ਕੇ ਤਰਜਮਾ ਪੜ੍ਹ ਲਾ, ਮੁਸੱਵਰ ਦਾ ਜਾ ਕੇ ਤਰਜਮਾ ਪੜ੍ਹ ਲਾ, ਬਾਰੀ ਦਾ ਜਾ ਕੇ ਤਰਜਮਾ ਪੜ੍ਹ ਲਾ। ਆਏ ਹਾਏ ਹਾਏ। ਉਹ ਸੋਹਣੇ ਰੱਬ ਨੇ ਬਣਾਈ ਹੈ। ਆਏ ਹਾਏ। ਕਿ ਜਦੋਂ ਸੋਹਣੇ ਰੱਬ ਨੇ ਤੇਰੇ ਕੋਲ ਟਕਾ ਨਹੀਂ ਵਸੂਲਿਆ ਯਾਰ, ਤੇਰੇ ਕੋਲ ਕੋਈ ਕੀਮਤ ਨਹੀਂ ਲਈ, ਹਰ ਨਿਹਮਤ ਦਿੱਤੀ ਤੈਨੂੰ ਤੇਰੇ ਜਾਨਵਰ ਨੂੰ, ਤੇ ਫਿਰ ਤੈਨੂੰ ਵੀ ਹੱਕ ਹਾਸਲ ਨਹੀਂ ਕਿ ਬਿਲਾ ਵਜ੍ਹਾ ਲੋਕਾਂ ਦੇ ਬੰਦਾ ਲੀੜੇ ਜਾਂ ਕੱਪੜੇ ਲਾਏ। ਹਾਂ ਇੱਕ ਬੰਦਾ ਚਾਚਾ ਬੂਟੇ ਗਿਲਾ ਕਰਦਾ ਕਿ ਬਈ ਮੇਰੀ ਬੜੀ ਨਸਲ ਹੈ, ਮੈਂ ਬੜੀ ਸੰਭਾਲੀ, ਮੇਰੇ ਬੜੇ ਖਰਚੇ, ਮੈਂ ਨਾ ਲੱਖ ਦਾ ਜਾਨਵਰ ਹੈ ਨਾ। ਗੋਸ਼ਤ ਦੇ ਮਾਰਕੀਟ ਦੇ ਮੁੱਲੇ ਲੱਖ ਦਾ ਜਾਨਵਰ ਹੈ। ਕਿਸੇ ਵੀ ਚੀਜ਼ ਦਾ ਰੇਟ ਤੈਅ ਕਰਨਾ ਉਹਦੀ ਮਾਰਕੀਟ ਨੇ। ਸੁਰਿਆ ਸਾਹਿਬ ਮਾਰਕੀਟ ਕੀ? ਬੱਕਰੀ ਦੀ ਮੰਡੀ। ਸੁਭਾਨ ਅੱਲਾਹ। ਮੰਡੀ ਲੈ ਜਾ, ਲੱਖ ਦੀ ਹੈ, ਮੈਂ ਨਾ 1,25 ਦੀ ਵੀ ਜਾਇਜ਼ ਹੋ ਗਈ, ਵੇਚ ਲਾ। 2 ਲੱਖ ਦੀ ਹੈ, 2.5 ਦੀ ਵੇਚ ਲਾ। ਕਿਆ ਹੁਸਨ ਦੇ ਬਹੁਤ ਨਹੀਂ ਜੀ? ਮੈਂ ਤਾਂ ਕਹਿੰਦਾ ਜੀ 2.5 ਵੀ ਜ਼ਿਆਦਾ ਮੇਰੇ ਹਿਸਾਬ ਨਾਲ ਤਾਂ। ਚਲੋ ਇਹ ਵੀ ਦਿੱਤੇ, ਲੇਕਿਨ ਤੁਸੀਂ ਜਿਹੜਾ YouTube ਤੇ ਮਜ਼ਾਕ ਸੁਣਦੇ ਹੋ ਕਿ ਇਹ 15 ਲੱਖ ਦੀ ਬੱਕਰੀ ਹੈ, 26 ਲੱਖ ਦੀ, ਨਾਲ ਕਹਿਣਗੇ ਉਹ ਭਾਈ ਗੱਲ ਉਹ ਜੀ ਇਹ ਬੜੀ ਨਸਲ। ਯਾਰ ਕੀ ਨਸਲ ਹੈ? ਬੱਕਰੀ ਹੈ ਨਾ ਬੇਲਾਖਰ। ਦੂਜੀ ਲਾ ਲਓ ਕਿ ਵਰਲਡ ਲੈਵਲ ਤੇ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਵਰਲਡ ਲੈਵਲ ਤੇ ਭਾਈ ਜੀ ਆਪਣਾ ਇੰਟਰਨੈਟ ਹਰ ਬੰਦਾ ਖੋਲੇ ਜਿਹੜਾ ਲਿਖਿਆ ਪੜਿਆ ਵਾ, ਜਿਹੜੀ ਇਹ ਬਰੀਡ ਦੀ ਮਿਸਾਲ ਦਿੰਦੇ ਉਹਦਾ ਜਾ ਕੇ ਇੰਟਰਨੈਟ ਤੋਂ ਰੇਟ ਚੈੱਕ ਕਰ ਲਵੇ। ਮਿਸਾਲ ਦੇ ਤੌਰ ਤੇ ਅਗਰ 1-2 ਕੇਸ ਹੋਏ ਨੇ ਜਿਨ੍ਹਾਂ ਦਾ ਕਿ ਹਵਾਲਾ ਦੇ ਦਿੱਤਾ ਜਾਂਦਾ ਕਿ ਫਲਾਣਾ ਇੰਨੇ ਕਰੋੜ ਦਾ ਵਿਕਿਆ ਸਰੋਇਆ ਸਾਹਿਬ ਜੀ ਜੀ, ਫਿਰ ਰਿਕਾਰਡ ਚੈੱਕ ਕਰੋ ਉਹਦਾ ਪਿਓ ਕਿੰਨੇ ਦਾ ਵਿਕਿਆ, ਉਹਦੇ ਪੁੱਤ ਕਿੰਨੇ ਦੇ ਵਿਕੇ। ਜਵਾਬ ਹੈ ਕਿ ਇੱਕ ਹੁੰਦੀ ਨਾਲਾਮੀ, ਉਹਦੇ ਵਿੱਚ ਸਮ ਟਾਈਮ ਜਿਵੇਂ ਜ਼ਿੱਦਬਾਜ਼ੀ ਆ ਜਾਂਦੀ ਜਾਂ ਕੁਛ ਆ ਜਾਂਦੀ ਹੈ। ਤੁਸੀਂ ਜਾ ਕੇ ਕਿਸੇ ਵੀ ਨਸਲ ਦਾ ਐਵਰੇਜ ਰੇਟ ਚੈੱਕ ਕਰ ਲਓ। ਅਗਰ ਐਵਰੇਜ ਰੇਟ ਯਾਨੀ ਕਿ ਪਾਕਿਸਤਾਨ 'ਚ ਤੁਹਾਨੂੰ ਹੈਰਾਨ ਕੁਨ ਗੱਲ ਦੱਸਾਂ ਜੀ ਜੀ, ਜਿਹੜੀਆਂ ਬਿਹਤਰੀਨ ਬਰੀਡਸ ਦੁਨੀਆ ਨੇ, ਯਾਨੀ ਕਿ ਜਿਹੜੀ ਜਿਵੇਂ ਕਿ ਸਾਨਨ ਦੀ ਮਿਸਾਲ ਹੈ ਚਾਚਾ 280 ਦਿਨ ਦੁੱਧ ਦਿੰਦੀ। ਕਿੰਨੇ? 280। ਸਾਡੀ ਗਾਂ ਨਹੀਂ ਦੇਣ ਡਈ। ਤੇ ਔਸਤ ਪਤਾ ਕਿੰਨੀ ਬਣਦੀ ਚਾਚਾ? ਐਸ ਬੱਕਰੀ ਜਿੱਡੀ ਹੈ। ਅੱਛਾ। ਉਹਦੀ ਔਸਤ ਬਣਦੀ ਹੈ 4 ਲੀਟਰ 280 ਦਿਨਾਂ ਦੀ ਪਰ ਡੇ। ਵੈਰੀ ਗੁੱਡ। ਜਾ ਕੇ ਉਹਦੀ ਕੀਮਤ ਚੈੱਕ ਕਰ ਲਓ। ਅਸੀਂ ਉਹਦੇ ਨੂੰ 10 ਗੁਣਾ ਜ਼ਿਆਦਾ ਕੀਮਤ ਵਸੂਲੀ ਜਾਂਦੇ ਹਾਂ, ਜਦਕਿ ਉਹਨਾਂ ਆਵਾਮ ਦੀ ਕੁਵਤੇ ਖਰੀਦ ਸਾਡੇ ਨਾਲੋਂ 100 ਗੁਣਾ ਜ਼ਿਆਦਾ। ਠੀਕ ਹੈ। ਮੇਰਾ ਰੋਣ ਪਿੱਟਣ ਮੈਂ ਕਿਸੇ ਭਰਾ ਦੇ ਨਹੀਂ ਖਿਲਾਫ ਜਿਹੜਾ ਬਰੀਡ ਤੇ ਰੱਬ ਉਹਨੂੰ ਵੀ ਇੱਜ਼ਤ ਦੇਵੇ, ਉਹਨੂੰ ਵੀ ਬਰਕਤ ਦੇਵੇ,
ਲੇਕਿਨ ਮੈਂ ਇਹ ਆਨਾ ਕਿ ਇਸ ਮੁਲਕ ਨੂੰ ਸਵਾਰਨ ਵਾਸਤੇ ਅਸੀਂ ਇੱਕ ਦੂਸਰੇ ਦੇ ਹੱਥ ਪੈਰ ਬਣਨਾ ਯਾਰ, ਅਸੀਂ ਇੱਕ ਦੂਸਰੇ ਦੀਆਂ ਬਾਹਾਂ ਬਣਨੀਆਂ। ਵਾਹ ਵਾਹ ਮੈਂ ਕੋਈ ਵੱਡੀ ਗੱਲ ਨਹੀਂ ਕਰਦਾ ਸੁਰਿਆ ਸਾਹਿਬ, ਮੈਂ ਜਦੋਂ ਐਮਐਸਸੀ ਕਰਕੇ ਵਿਹਲਾ ਹੋਇਆ ਨਾ, ਮੈਂ ਨਹੀਂ ਦਾਵਾ ਕਰਦਾ ਕਿ ਮੈਂ ਬਹੁਤ ਚੰਗਾ ਵਾਂ, ਬਹੁਤ ਵਧੀਆ ਵਾਂ, ਮੈਂ ਬਹੁਤ ਮਾੜਾ ਹਾਂ। ਲੇਕਿਨ ਮੈਨੂੰ ਅੱਜ ਵੀ ਉਹ ਦਰਦ ਯਾਦ ਹੈ ਜਦੋਂ ਮੈਂ ਲਾਈਨਾਂ 'ਚ ਖਲੋ ਕੇ ਧੁੱਪ ਦੇ ਵਿੱਚ ਦਰਖਾਸਤ ਦੇਣੀ ਹੁੰਦੀ ਸੀ। 100 ਸੀਟ ਹੁੰਦੀ ਸੀ, 5-5000 ਦਰਖਾਸਤ ਹੁੰਦੀ ਸੀ ਤੇ 1 ਮੀਲ ਦੂਰ ਜਾ ਕੇ ਖਲੋਤੇ ਹੋਈਦਾ ਸੀ। ਮੈਨੂੰ ਅੱਜ ਵੀ ਉਹ ਦਰਦ ਨਹੀਂ ਭੁੱਲਦਾ। ਇਹ ਸੱਚੀ ਗੱਲ। ਮੇਰੀ ਸਿਰਫ ਇਹ ਖਾਹਿਸ਼ ਹੈ, ਮੈਂ ਆਪਣੇ ਜਿੰਨੇ ਬਰੀਡ ਤੇ ਕਿਸੇ ਵੀ ਸ਼ੋਬੇ 'ਚ ਕੰਮ ਕਰਦੇ, ਪਹਿਲੋਂ ਮੇਰੀ ਦੁਆ ਅੱਲਾ ਤੁਹਾਨੂੰ ਸਾਰੇ ਵੀਰਾਂ ਨੂੰ ਕਾਮਯਾਬ ਕਰੇ। ਦੂਜੀ ਇੱਕ ਅਪੀਲ ਹੈ ਯਾਰ, ਆਸਾਨੀਆਂ ਪੈਦਾ ਕਰੋ, ਘੱਟੋ ਘੱਟ ਗਰੀਬ ਲਈ ਬਚ ਤੇ ਬੱਕਰੀ ਗਈ। ਹਾਂਜੀ ਕੀ ਕਰਾਂਗੇ ਆਪਾਂ ਗਰੀਬ ਨੂੰ? ਵੇਖੋ ਕਿੰਨੇ ਬਿਜ਼ਨਸ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਗਰੀਬ ਆਦਮੀ ਨੂੰ ਕਿੱਕ ਕਰਾ ਦਿੱਤਾ, ਹਾਂਜੀ ਕਰਾ ਦਿੱਤਾ ਕਿੱਕ, ਮਗਰ ਬੱਕਰੀ ਬਚੀ। ਜੀ ਜੀ ਬੱਕਰੀ ਮੈਂ ਅਰਜ਼ ਕੀਤੀ ਹੈ ਕਿ ਬੱਕਰੀ ਦੀ ਐਸੋਸੀਏਸ਼ਨ ਜਿਹੜੀ ਹੈ ਨਾ, ਉਹ ਜਾ ਕੇ ਚੈੱਕ ਕਰ ਲਓ, ਐਸੋਸੀਏਟ ਹੈ ਦੀਨ ਨੂੰ ਪੜ੍ਹ ਲਓ ਗਰੀਬ ਨਾ, ਕਿ ਗਰੀਬ ਆਦਮੀ ਨੂੰ ਇਹ ਉੱਪਰ ਲੈ ਆਉਂਦੀ ਜੀ। ਸਾਇੰਸ ਨੂੰ ਪੜ੍ਹ ਲਓ ਤੇ ਮੈਂ ਹਵਾਲਾ ਦਿੱਤਾ ਕਿ ਪੂਰ ਮੈਨਸ ਕਹੋ ਜਾ ਕੇ ਪੜ੍ਹ ਲਓ ਗਰੀਬ ਨਾ। ਲਿਹਾਜ਼ਾ ਤੁਹਾਨੂੰ ਵੀ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਗਰੀਬ ਦੀ ਪਹੁੰਚ ਤੱਕ ਇਹਨੂੰ ਕਮ ਸੇ ਕਮ ਜ਼ਰੂਰ ਰੱਖੋ, ਤਾਂ ਕਿ ਗਰੀਬ ਆਦਮੀ ਵੀ ਇਹਦੇ ਵਿੱਚੋਂ ਆਪਣੇ ਆਪ ਨੂੰ ਸਟੈਂਡ ਕਰ ਸਕੇ। ਬੜਾ ਸੋਹਣਾ ਸੁਨੇਹਾ ਦਿੱਤਾ ਕੰਬੋਜ ਸਾਹਿਬ ਨੇ, ਗੱਲਾਂ ਸੱਚੀਆਂ ਵੀ ਆ, ਪਰ ਇੱਥੇ ਇਦਾਂ ਵੀ ਇੱਕ ਤਾਂ ਜਿਹੜੀ ਤੁਸੀਂ ਗੱਲ ਕੀਤੀ ਨਾ ਗਰੀਬ ਵਾਲੀ, ਇਹ ਗੱਲ ਠੀਕ ਆ। ਜਦੋਂ ਵੀ ਹਕੂਮਤਾਂ ਨੇ ਵੀ ਕਈ ਵਾਰੀ ਬੱਕਰੀਆਂ ਵੰਡੀਆਂ ਗਰੀਬਾਂ ਨੂੰ, ਉਹ ਕਹਿੰਦੇ ਵੀ ਇੱਕ ਅਸੀਂ ਪੜ੍ਹਿਆ ਕਿਤਾਬਾਂ ਦੇ ਵਿੱਚ ਵੀ ਜਿਹੜਾ ਬੱਕਰੀ ਚੱਕੂਗੀ ਗਰੀਬਾਂ ਨੂੰ, ਮੁਰਗੀਆਂ ਵੰਡੀਆਂ, ਬੱਕਰੀਆਂ ਵੰਡੀਆਂ, ਸਾਰੇ ਵਾਰੀ ਹੋਇਆ ਨਾ ਇਦਾਂ ਵੱਖਰੀ ਵੱਖਰੀ ਹਕੂਮਤਾਂ ਦੇ ਵਿੱਚ, ਤੇ ਗੱਲ ਹੈ ਵੀ ਉਹ ਠੀਕ ਆ। ਬੜੀ ਸੋਹਣੀਆਂ ਗੱਲਾਂ ਕੀਤੀਆਂ ਫੈਸਲ ਜ਼ੁਬੈਰ ਕੰਬੋਜ ਸਾਹਿਬ ਨੇ। ਅਸੀਂ ਮੁੜ ਕੇ ਉੱਥੇ ਹੀ ਆਨੇ ਆ ਜਿੱਥੋਂ ਗੱਲ ਅਸੀਂ ਚਾਲੂ ਕੀਤੀ ਸੀ, ਬਈ ਐਸੇ ਟੈਡੀ ਬੱਕਰੀ ਦੀ ਗੱਲ ਕਰ ਰਹੇ ਹਾਂ। ਟੈਡੀ ਬੱਕਰੀ ਦੀਆਂ ਜੇ ਕੋਈ ਮੋਟੀਆਂ ਜੀਆਂ ਤੁਸੀਂ ਵੰਡ ਕਰੀਏ ਨਾ ਦੇਸੀ ਬੱਕਰੀ ਤੋਂ, ਵੀ ਇਹਨਾਂ ਨੂੰ ਵੰਡ ਕਰਨੀ ਆ, ਦੇਸੀ ਨੂੰ ਵੱਖਰੇ ਤੇ ਟੈਡੀ ਨੂੰ ਵੱਖਰੇ, ਖੂਬੀਆਂ ਇਹਦੀਆਂ ਕੋਈ ਸਾਨੂੰ ਦੱਸੋ ਟੈਡੀ ਬੱਕਰੀ ਦੀਆਂ। ਖੂਬੀ ਸਭ ਤੋਂ ਪਹਿਲੀ ਸੁਰਿਆ ਸਾਹਿਬ ਇਹ ਆ ਵੀ ਕੁਦਰਤੀ ਤੌਰ ਤੇ ਨਾ, ਜਿਵੇਂ ਆਂਦੇ ਨਾ ਵੀ ਜਾਜ਼ਬੇ ਨਜ਼ਰ ਹੈ, ਮਤਲਬ ਸੋਹਣੀ ਵਧੇਰੇ ਲੱਗਦੀ। ਮਿਸਾਲ ਦੇ ਤੌਰ ਤੇ ਇੱਥੇ ਬੇਲੀ ਆਉਂਦੇ ਨਾ ਯਾਰ, ਆਂਦੇ ਵੀ ਸਾਨੂੰ ਬਹੁਤ ਸੋਹਣੀ ਲੱਗਦੀ ਹੈ ਨਾ। ਅੱਛਾ ਠੀਕ ਹੈ, ਇੱਕ ਤਾਂ ਸੋਹਣੀ ਲੱਗਦੀ, ਇੱਕ ਮਤਲਬ ਹੈ ਜਾਜ਼ਬੇ ਨਜ਼ਰ ਜ਼ਿਆਦਾ, ਖਾਸ ਕਰ ਨਿਆਣੇ ਬੜਾ ਪਸੰਦ ਕਰਦੇ ਨਾ। ਅੱਛਾ ਜੀ, ਨਿੱਕੇ ਕੰਨ ਦੇ ਮਤਲਬ ਇਹ ਮਾਹੌਲ। ਦੂਜੀ ਇਹਦੀ ਖੂਬੀ ਇਹ ਕਿ ਦੂਸਰੀ ਬੱਕਰੀ ਦੀ ਨਿਸਬਤ ਬੱਚੇ ਤੇ ਤਕਰੀਬਨ ਉੱਥੇ ਕੀ ਦਿੰਦੀ ਹੈ, ਲੇਕਿਨ ਕਰਾਸ ਜਲਦੀ ਹੋ ਜਾਂਦੀ। ਮਸਲਨ ਅੱਜ ਸੂਈ ਹੈ ਨਾ, ਤੇ 21-22 ਦਿਨਾਂ ਦੇ ਵਿੱਚ ਨਾ ਯਾਨੀ ਕਰਾਸ ਹੋ ਕੇ ਦੁਬਾਰਾ ਯਾਨੀ ਸੂਪ ਮਤਲਬ ਬਣ ਜਾਂਦੀ। ਅੱਛਾ ਮਾਸ਼ਾ। ਤੀਸਰੀ ਖੂਬੀ ਤੁਸੀਂ ਆ ਪੂਰੇ ਬਾੜੇ 'ਚ ਵੇਖੋਗੇ ਨਾ, ਇਹਦੇ ਵਿੱਚ ਸਾੜੂ ਦੇ ਮਸਾਇਲ ਨਾ ਹੋਣ ਦੇ ਬਰਾਬਰ ਹੁੰਦੇ ਆ, ਜਿਹੜੇ ਮੈਂ ਨੋਟ ਕੀਤੇ। ਚੌਥੀ ਇਹਦੇ ਵਿੱਚ ਖੂਬੀ ਇਹ ਵੀ ਮੈਂ ਆਪਣੇ ਯਾਨੀ ਕਿ ਤਜਰਬੇ ਨਾਲ, ਜਿਵੇਂ ਪਿਛਲੇ ਦਿਨਾਂ 'ਚ PPR ਦਾ ਅਟੈਕ ਆਇਆ ਸੀਗਾ, ਇਹਨਾਂ 'ਚ ਨਾ ਕੂਤੇ ਮੁਦਾਫਿਤ ਜ਼ਿਆਦਾ ਵਾ, ਯਾਨੀ ਬਿਮਾਰੀ ਬਮੂਰੀ ਨਾ ਲੜ ਜਾਂਦੀਆਂ। ਪੰਜਵੀਂ ਖੂਬੀ ਇਹ ਆ ਕਿ ਜਿੱਦਾਂ ਦੀ ਆਖ ਖੁਰਲੀਆਂ 'ਚ ਉਸਮਾਨ ਸਾਹਿਬ ਪਿਆ ਨਾ, ਸਾਰਾ ਲੂਸਾ ਨਹੀਂ ਕੁਤਰ ਕੇ ਪਾਇਆ। ਆ ਵੇਖੋ ਇਹਨਾਂ ਕਿ ਤੀਲਾ ਨਹੀਂ ਛੱਡਣਾ। ਆ ਵੇਖੋ ਨਾ, ਆ ਖੁਰਲੀ ਚ ਈਵਨ ਕਿ ਆ ਵੇਖੋ ਵਿੱਚ ਵੜ ਜਾਂਦੀਆਂ ਨਾ, ਸ਼ਰਾਰਤੀ ਹੁੰਦੀਆਂ ਨੇ। ਆ ਤੋੜ ਦਿੱਤੀ ਵਿੱਚ, ਆ ਮੇਂਗਣਾ ਤਾਂ ਵੀ ਆ ਵੇਖੋ ਮੇਂਗਣਾ ਲੱਗੇ ਪਈਆਂ, ਲੇਕਿਨ ਤੀਲਾ ਉਹਨਾਂ ਇੱਕ ਨਹੀਂ ਰਹਿਣ ਦਿੱਤਾ। ਯਾਨੀ ਨਖਰਾ ਕੋਨੀ ਨਾ ਇਸ ਬੱਕਰੀ 'ਚ, ਚਾਰੂ। ਹਾਂਜੀ। ਅੱਛਾ ਜਿੱਦਾਂ ਜੀ ਆਹ ਹੁਣ ਆ ਟੈਡੀ ਬੱਕਰੀ ਆ ਦਿਖਾਇਓ ਜੀ, ਮਾਸ਼ਾਅੱਲਾ ਆ ਖਲੋਤੀ ਆ, ਇਹਦੇ ਥਣ ਦਿਖਾਇਓ। ਅੱਛਾ ਇਹ ਦੁੱਧ ਦੇ ਵਿੱਚ ਵੀ ਇਹਨਾਂ ਦੀ ਸਿਫਤ ਹੈ ਜੀ? ਦੁੱਧ ਸਰੋਇਆ ਸਾਹਿਬ ਇਹ ਹੈ ਕਿ ਐਵੇਂ ਬੰਦਾ ਮਤਲਬ ਗੱਲ ਨੂੰ ਹਾਈ ਵੀ ਹੁੰਦੀ ਹੈ ਨਾ, ਇੱਕ ਬੰਦਾ ਮਤਲਬ ਡੱਕਾ ਲਾ ਲੈਂਦਾ, ਸੋਹਣੇ ਆਪਣੇ ਬੱਚੇ ਪਾਲ ਲੈਂਦੀ। ਤੇ ਇਹ ਆ ਵੀ ਹੁਣ ਇਹਦਾ ਕੱਦ ਵੇਖ ਲਓ, ਫਰਜ਼ ਕਰੋ ਆ 2 ਟਾਈਮ ਚੋਂ 1.5 ਕਿਲੋ ਦੁੱਧ ਦੇ ਦੇ ਚਾਚਾ ਬੂਟੇ, ਅੱਜ ਦਾ ਤੁਸੀਂ ਵਿਖਾਉਣ ਡਏ ਹੋ। ਤੇ ਥੋੜਾ ਯਾਰ ਖਾਣਾ ਇਹਨੇ ਕਿੰਨਾ ਕੇ? ਨਹੀਂ 1.5 ਕਿਲੋ ਤਾਂ ਬਹੁਤ ਆ। ਮਤਲਬ ਇਹਨੂੰ ਹੁਣ ਝੋਲੋ ਤੁਸੀਂ ਤੇ ਧਾਰਾਂ ਕੱਢ ਕੇ ਵੇਖ ਲਓ, ਮਤਲਬ ਹਿਸਾਬ ਕਿਤਾਬ ਤੇ ਜੇ 1.5 ਸੇਰੀ ਦੇ ਜਾਏ ਦਿਹਾੜੀ ਦਾ, ਤੇ ਕੋਲੋ ਦੀ ਖੁਰਾਕ ਤੇ ਕੱਦ ਵੀ ਦੇਖੋ ਨਾ ਕਿੰਨਾ ਕੁ। ਅੱਛਾ ਖੁਰਾਕ ਦਾ ਦੇਸੀ ਦਾ ਤੇ ਇਹਦਾ ਕਿੰਨਾ ਕੁ ਫਰਕ ਆ? ਚਾਚਾ ਦੇਸੀ ਸਮਝ ਲਓ ਵੀ ਜਿੰਨੇ ਚ ਕੱਦ ਬੁੱਤ ਦੇ ਹਿਸਾਬ ਨਾਲ ਆਪਾਂ ਲਾਈਏ ਨਾ, 3 ਬੱਕਰੀਆਂ ਇਹ ਮਤਲਬ ਇੱਕ ਪਲਦੀ ਹੈ ਨਾ, ਇਹ ਸਮਝ ਲਓ 3 ਉਹਨੇ ਨਾ ਪਲ ਜਾਂਦੀਆਂ। ਉਨੀ ਖੁਰਾਕ ਹਾਂ ਉਨੀ ਨਾ 3 ਪਲ ਜਾਂਦੀਆਂ ਖੁਰਾਕ ਚ ਫਰਕ। ਵਾਹ ਵਾਹ ਵਾਹ। ਫੈਸਲ ਜ਼ੁਬੈਰ ਕੰਬੋਜ ਸਾਹਿਬ ਦੇ ਫਾਰਮ 'ਚ ਖਲੋਤੇ ਆ, ਅਸੀਂ ਆਪ ਦੇ ਫਾਰਮ 'ਚ ਖਲੋਤੇ ਆ, ਤੇ ਇਹ ਉਹ ਸ਼ਖਸੀਅਤ ਆ ਜੀ ਜਿਨ੍ਹਾਂ ਨੇ ਸਾਨੂੰ ਬੱਕਰੀ ਦਾ ਸ਼ੌਕ ਪਾਇਆ, ਇਸ ਪਾਸੇ ਲਿਆਂਦਾ, ਫਿਰ ਟਾਈਮ ਕੱਢ ਕੇ ਸਾਨੂੰ ਬੱਕਰੀਆਂ ਉੱਥੋਂ ਲੈ ਕੇ ਦਿੱਤੀਆਂ, ਮੰਡੀ ਦੇ ਵਿੱਚ ਪੂਰੀ ਦਿਹਾੜੀ ਦਿੱਤੀ, ਤੇ ਰਜੇਵੇਂ ਵਾਲੇ ਬੰਦੇ ਆ, ਫਿਰ ਵੀ ਖਸੂਸੀ ਟਾਈਮ ਕੱਢਿਆ ਸਿਰਫ ਕੀ ਕਿ ਯਾਰ ਇਹ ਬੱਕਰੀ ਰੱਖਣ, ਬੱਕਰੀ ਦਾ ਸ਼ੌਕ ਕਰਨ, ਬੱਕਰੀ ਦਾ ਵਾਧਾ ਹੋਵੇ। ਸਹੀ ਖਿਦਮਤ ਇਹੀ ਆ ਬੱਕਰੀ ਦੀ, ਅੱਲਾਹ ਤਾਲਾ ਕਬੂਲ ਕਰੇ। ਤੇ ਅਸੀਂ ਹੁਣ ਕਿਹੜੇ ਵਾੜੇ 'ਚ ਆਏ ਆ ਕੰਬੋਜ ਸਾਹਿਬ, ਦੱਸੋ ਜੀ ਆਪਣਾ। ਇਹ ਦੋਗਲੀਆਂ ਬੱਕਰੀਆਂ ਜੀ ਜਿਹੜੀਆਂ ਮੈਂ ਪਹਿਲਾਂ ਰੱਖਣੀਆਂ ਸ਼ੁਰੂ ਕੀਤੀਆਂ ਸੀ ਨਾ, ਯਾਨੀ ਉਦੋਂ ਆਏ ਸੀ, ਜਿਵੇਂ ਆ ਵੇਖੋ ਨਾ, ਮਤਲਬ ਕੋਈ ਖਾਸ ਰੰਗ ਨਹੀਂ, ਕੋਈ ਖਾਸ ਗੱਲ ਨਹੀਂ, ਕਿਉਂਕਿ ਮੇਰਾ ਜਿਹੜਾ ਉਹ ਟਾਰਗੇਟ ਤੁਹਾਨੂੰ ਮੈਂ ਅੱਗੇ ਦਰਜ ਕੀਤੀ ਹੈ। ਇਹਨਾਂ ਨੂੰ ਮੈਂ ਦੋਗਲੀਆਂ ਨਾ ਮੈਂ ਇਹਨਾਂ ਤੋਂ ਹੀ ਸਟਾਰਟ ਲਿਆ ਸੀ, ਜਿੱਦਾਂ ਦੀਆਂ ਹੈ ਜੀ ਤੁਹਾਡੇ ਸਾਹਮਣੇ ਆ।
ਮਤਲਬ ਆ ਕੋਈ ਨਸਲ ਆ ਕੋਈ ਨਸਲ ਆ ਕੋਈ ਨਸਲ ਮਕਸਦ ਹੈ ਕਿ ਬੱਕਰੀ 'ਚ ਕੋਈ ਸਾਹਸਤ ਹੋਵੇ ਤੇ ਬੱਕਰੀ ਜਾਰ ਜਾ ਜੇ ਆ ਉਸਮਾਨ ਭਾਈ ਇੱਧਰ ਇਹ ਲੇਲੇ ਨੇ ਅੱਛਾ ਇਦਾਂ ਵੀ ਆ ਇਹਨਾਂ ਦੇ ਬੱਚੇ ਨੇ ਮਾਸ਼ਾਅੱਲਾ। ਤੇ ਆ ਸਾਹਮਣੇ ਤੁਹਾਡੇ ਸੁੱਟਿਆ ਜੀ ਹਰਾ ਲੂਸਣ ਇਹ ਚੰਗੇ ਨੇ ਇਹ ਮਾੜੇ ਨੇ ਆਪਣੀਆਂ ਅੱਖਾਂ ਨਾਲ ਵੇਖ ਲਓ ਕੈਮਰੇ ਨਾਲ ਵਿਖਾ ਦਿਓ ਜੀ ਨਹੀਂ ਸੋਹਣੇ ਮਾਸ਼ਾਅੱਲਾ ਪਾਲ ਜਾਣਗੇ। ਬਾਕੀ ਗੱਲਾਂ ਆਵਾਮ ਤੇ ਛੱਡੋ ਜੀ ਮਾਸ਼ਾਅੱਲਾ ਫਲ ਸਾਰੇ ਸੋਹਣੇ ਤੇ ਇਹਨਾਂ ਦਾ ਜਿਹੜਾ ਬੱਕਰੀਆਂ ਸੂਈਆਂ ਹੋਈਆਂ ਜਿਹੜੀਆਂ ਬੱਕਰੀਆਂ ਦੇ ਬੱਚੇ ਆ ਹਾਂਜੀ ਜੀ ਇਹ ਦੁੱਧ ਪਿਆਉਂਦੇ ਇਹਨਾਂ ਨੂੰ ਉਧਰੋਂ? ਹਾਂਜੀ ਇਧਰੋਂ ਇੱਥੇ ਦੁੱਧ ਪਿਆ ਕੇ ਅੱਛਾ ਜੀ। ਇਹ ਛਾਂ ਥੱਲੇ ਇਹਨਾਂ ਦਾ ਬਾੜਾ ਵਾ ਅੱਛਾ ਜੀ। ਰਾਤ ਨੂੰ ਉਹ ਜਿਹੜਾ ਖਾਲੀ ਨਹੀਂ ਬੱਚਿਆਂ ਵਾਲਾ ਬਾੜਾ ਹਾਂਜੀ, ਦੁੱਧ ਪੜਾ ਕੇ ਉਧਰ ਲੈ ਜੀਦਾ ਫਿਰ ਉੱਥੇ ਹੁੰਦੇ ਰਾਤ ਨੂੰ। ਅੱਛਾ ਜੀ, ਤੁਸੀਂ ਗੱਲ ਕੀਤੀ ਕਿ ਮੈਂ ਇਹਨਾਂ ਇੱਥੋਂ ਜਿਹੜੀਆਂ ਬੱਕਰੀਆਂ ਰਲਾ ਕੇ ਰੱਖੀਆਂ ਸੀ, ਇਹਨਾਂ ਨੂੰ ਕੀ ਸਾਦੇ ਆ ਦੋਗਲੀਆਂ ਬੱਕਰੀਆਂ ਰੱਖੀਆਂ, ਦੜਾ ਜਿਹੜਾ ਕਿਦਾਂ ਕਿੱਡੇ ਸੋਹਣੇ ਰੰਗ ਆ, ਕਿਸੇ ਦੇ ਗੂੜੇ ਕਿਸੇ ਦੇ ਫਿੱਕੇ ਹੈ ਬੱਕਰੀਆਂ। ਤੇ ਤੁਸੀਂ ਸ਼ੁਰੂ ਇੱਥੋਂ ਕੀਤਾ, ਅੱਜ ਵੀ ਤੁਸੀਂ ਬੱਕਰੀਆਂ ਇਹ ਰੱਖੀਆਂ ਹੋਈਆਂ ਮਕਾਈਆਂ ਨਹੀਂ, ਤੁਸੀਂ ਟੈਡੀ ਵੀ ਰੱਖ ਲੀਆਂ, ਵੱਖਰੇ ਬੱਕਰੇ ਵੀ ਰੱਖ ਲਏ, ਪਰ ਇਹ ਬੱਕਰੀਆਂ ਤੁਸੀਂ ਹਜੇ ਤੱਕ ਛੱਡੀਆਂ ਨਹੀਂ। ਕੀ ਗੱਲ ਇਹਨਾਂ ਬੱਕਰੀਆਂ 'ਚ ਐਸੀ ਕਿਹੜੀ ਗੱਲ? ਦੋਗਲੀ ਬੱਕਰੀ ਦਾ ਸਰੋਇਆ ਸਾਹਿਬ ਪਤਾ ਕੀ ਹੈ, ਜਿੱਦਾਂ ਕੋਈ ਵੀ ਫਰਜ਼ ਕਰੋ ਆਪਾਂ ਸ਼ੈ ਲੈਨੇ ਚਾਹ ਦੇ ਨਾਲ ਵੀ ਮਤਲਬ ਵੱਡੀ ਮਹਿੰਗੀ ਜਾਂ ਕਿਦਾਂ, ਇਹ ਚੋਂ ਰੱਬ ਨੇ ਮੈਨੂੰ ਰਿਸਕ ਦਿੱਤਾ ਤੇ ਮੈਂ ਗੱਲ ਨਾ ਲਾਈਆਂ ਜੀ, ਮੁੱਕਦੀ ਗੱਲ ਇਹ। ਹਾਂ ਤੇ ਤੁਸੀਂ ਇਹਨਾਂ ਚੋਂ ਕੀ ਕੱਢਿਆ ਪਾਇਆ? ਇਹ ਅਖੀਰਲੀ ਗੱਲ ਤੁਸੀਂ ਦੇਖਦੇ ਰਹਿੰਦੇ ਨੇ, ਮੈਂ ਹਰ ਬੰਦੇ ਨੂੰ ਇਹ ਗੱਲ ਪੁੱਛਦਾ, ਤੇ ਤੁਸੀਂ ਵੀ ਅੱਜ ਦੱਸੋ ਵੀ ਫੈਸਲ ਜ਼ੁਬੈਰ ਕੰਬੋ ਜਿਹੜਾ ਪੂਰੀ ਦੁਨੀਆ ਨੂੰ ਬੱਕਰੀਆਂ ਰਖਾ ਰਿਹਾ, ਬੱਕਰੀ ਦਾ ਦਰਸ ਦੇ ਰਿਹਾ, ਸਬਕ ਦੇ ਰਿਹਾ, ਬੱਕਰੀ ਦੀ ਸਿਫਤ ਦੱਸ ਰਿਹਾ, ਵੀ ਉਸ ਫੈਸਲ ਜ਼ੁਬੈਰ ਕੰਬੋ ਨੇ ਬੱਕਰੀ ਚੋਂ ਕੀ ਕਮਾਇਆ ਕੀ ਹੈ ਹੁਣ ਤੱਕ? ਕਮਾਇਆ ਤੁਸੀਂ ਇਹ ਹਿਸਾਬ ਲਾ ਲਓ ਜੀ, 2 ਕਨਾਲਾਂ ਲੂਸਣ ਤੇ 4 ਬੱਕਰੀਆਂ ਤੋਂ ਅੱਜ ਅਲਹਮਦੁਲਿਲਾ ਜੀ 75 ਕਿੱਲੇ ਵਾਹੀ ਹੈ। ਮਾਸ਼ਾਅੱਲਾ। ਬੱਕਰੀਆਂ ਤੁਸੀਂ ਆਪ ਗਿਣ ਲਈਆਂ, ਬੱਚੇ ਹੋਰ ਇਹਦੇ ਚੋਂ ਕੀ ਹੁੰਦਾ ਜੀ, ਹਲਾਲ ਰੋਜ਼ੀ ਹੋਰ ਮਤਲਬ ਇਹ ਥੋੜਾ ਅੱਲਾ ਦਾ ਕਰਮ ਹੀ ਹੈ ਨਾ ਜੀ। ਸ਼ੁਕਰ ਬੜੀ ਰੋਜ਼ੀ ਨਹੀਂ ਮਾਸ਼ਾਅੱਲਾ। ਹਾਂ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਪਤਾ ਲੂਸਣ ਵੀ ਤੁਸੀਂ ਉਦੋਂ ਵੀ ਵਿਜ਼ਿਟ ਕੀਤਾ ਸੀ, ਫੇਰ ਤੁਹਾਨੂੰ ਕਰਾਵਾਂਗੇ 30 ਕਿੱਲੇ ਤੋਂ ਉੱਤੇ ਤਾਂ ਲੂਸਣ ਹੈ ਮੇਰੇ ਕੋਲ ਪੱਠਾ ਮਾਸ਼ਾਅੱਲਾ, ਤੇ 2 ਕਨਾਲਾਂ ਤੇ 4 ਬੱਕਰੀਆਂ ਤੋਂ ਮੈਂ ਸ਼ੁਰੂ ਹੋਇਆ ਸੀ, ਤੇ ਹੁਣ ਵਾਹੀ ਕਿੰਨੀ ਹੈ ਜੀ 75 ਕਿੱਲੇ ਮਾਸ਼ਾਅੱਲਾ। ਤੇ ਸਾਰੀ ਠੇਕੇ ਤੇ ਵੀ ਯਾਦ ਰੱਖਣਾ, ਯਾਨੀ ਮੇਰੀ ਜ਼ਾਤੀ ਨਹੀਂ ਠੇਕਾ ਦੇ ਨਾਮ। ਇਹ ਸਭ ਬੱਕਰੀ ਦੇ ਵਸੀਲੇ ਦੇ ਨਾਲ ਅੱਲਾ ਨੇ ਅਲਹਮਦੁਲਿਲਾ ਜੀ, ਅੱਲਾ ਨੇ ਇਹਨੂੰ ਸਬਬ ਬਣਾਇਆ ਜੀ। ਤੇ ਜਦੋਂ 2019 ਚ ਤੁਸੀਂ ਦੱਸਿਆ ਬਕਾਇਦਾ ਸ਼ੁਰੂ ਕੀਤਾ ਸੀ, ਉਸ ਟਾਈਮ ਜਾਨਵਰ ਕਿੰਨੇ ਪਾਏ ਸੀ? 2019 ਦੇ ਵਿੱਚ ਤੁਹਾਨੂੰ ਦੱਸਿਆ ਵੀ 4 ਪਹਿਲੋਂ ਸੀ, ਫਿਰ ਬਾਅਦ ਦੇ ਵਿੱਚ ਕੁਝ ਖਰੀਦੇ ਸੀ, ਉਹਨਾਂ ਦਾ ਪੂਰਾ ਪੱਕਾ ਨਹੀਂ ਦਿਮਾਗ, ਮੇਰੇ ਖਿਆਲ 7 ਜਾਂ 8 ਬੱਕਰੀਆਂ ਗਾਲਬਨ ਹੋਰ ਖਰੀਦੀਆਂ ਸੀ 10 ਗਾਲਬਨ। ਤੁਸੀਂ ਬਹੁਤੇ ਤੋਂ ਬਹੁਤੇ ਜਾਨਵਰਾਂ ਤੱਕ ਕਿੱਥੇ ਤੱਕ ਗਏ ਆ ਜਦੋਂ ਰੱਬ ਨੇ ਵਧਾਈਆਂ? 250 ਬੱਕਰੀ ਤੱਕ ਗਏ ਆ ਜੀ, ਤੇ ਇਰਾਦਾ ਸੀ ਮਾਸ਼ਾਅੱਲਾ ਮੇਰਾ ਵੀ 400 ਬੱਕਰੀ ਤੱਕ ਲਿਜਾਣ ਦਾ, ਲੇਕਿਨ ਫਿਰ ਜਾ ਇਸ ਤੋਂ ਨਹੀਂ ਸਕੇ ਜੀ ਕਿ ਜਿਹੜਾ ਪਹਿਲਾ ਹਫਤਾ ਬੱਚੇ ਦੀ ਕੇਅਰ ਨਾ, ਜਾਂ ਖਸੂਸਨ ਪਹਿਲੇ 3-4 ਦਿਨ ਉਹ ਆਪ ਕਰਨੀ ਪੈਂਦੀ, ਤੇ ਮੇਰੀ ਕਿਉਂਕਿ ਫਿਰ ਮਸਰੂਫੀਅਤ ਇਹਨਾਂ ਚੋਂ ਰੱਬ ਨੇ ਵਧਾ ਦਿੱਤੀ, ਤੇ ਵਾਹੀ ਤੈਨੂੰ ਪਤਾ ਚਾਚਾ ਆਪ ਬੜੀ ਔਖੀ ਹੈ, ਵਾਹੀ ਰੱਜ ਕੇ ਔਖੀ ਆ, ਤੇ ਫਾਰਮਿੰਗ ਵੀ ਏਡੀ ਸੌਖੀ ਕੋਈ ਨਹੀਂ, ਕੰਮ ਯਾਨੀ ਕਰਕੇ ਕੰਮ ਕਰਨਾ ਪੈਂਦਾ। ਉਹ ਮੈਂ ਫਿਰ ਇਹ ਆ ਕਿ ਜਿਹੜਾ ਨਾ ਹੁਣ ਇੱਥੇ ਜੇ ਮੇਨਟੇਨ ਕਰ ਦਿੱਤਾ ਤਕਰੀਬਨ 150 ਤੇ ਨਾ ਜੀ। ਅੱਛਾ ਮਾਸ਼ਾਅੱਲਾ ਜੀ। ਕਹਿੰਦੇ ਵੀ ਪਹਿਲਾਂ 4-5 ਬੱਕਰੀਆਂ ਘਰੇ ਸੀ, 2019 ਦੇ ਵਿੱਚ ਬਕਾਇਦਾ ਸ਼ੁਰੂ ਕੀਤਾ 10 ਬੱਕਰੀਆਂ ਤੋਂ, ਅੱਲਾ ਦੀ ਜ਼ਾਤ 250 ਬੱਕਰੀ ਤੱਕ ਲੈ ਕੇ ਗਈ, ਤੇ 2 ਕਨਾਲਾਂ ਤੋਂ 75 ਕਿੱਲੇ ਤੱਕ ਗਏ ਜ਼ਿਮੀਦਾਰ, ਤੇ ਨਾਲ ਜਿਹੜੇ ਹੋਰ ਕੰਮ ਬਥੇਰੇ ਨਿਬੇੜੇ ਅਲਹਮਦੁਲਿਲਾ ਜੀ ਹੈ, ਵੀ ਕੋਈ ਮਕਾਨ ਸਿੱਧਾ ਕਰ ਲਿਆ, ਕਿਸੇ ਭੈਣ ਭਰਾ ਦਾ ਵਿਆਹ ਕਰ ਲਿਆ, ਕੋਈ ਇਦਾਂ ਬਥੇਰੇ ਕੰਮ ਇਹਨਾਂ ਬੱਕਰੀਆਂ ਦੇ ਵਸੀਲੇ ਨਾਲ ਬੰਦੇ ਦੇ ਹੁੰਦੇ ਜਿਹੜੇ ਗਿਣਤੀ 'ਚ ਵੀ ਨਹੀਂ ਆਉਂਦੇ। ਅੱਛਾ ਕਮੋ ਸਾਹਿਬ, ਆਖਰ ਦੇ ਉੱਤੇ ਨਾ ਤੁਸੀਂ ਸਾਨੂੰ ਜਿਹੜਾ ਇਹਨਾਂ ਬੱਕਰੀਆਂ ਦੇ ਵਿੱਚ ਤੁਸੀਂ ਬੱਕਰਾ ਛੱਡਿਆ, ਹਾਂਜੀ ਉਹ ਸਾਨੂੰ ਦਿਖਾ ਦਿਓ। ਉਹ ਬੱਕਰਾ ਵੇਖ ਲਓ ਜੀ ਮਾਸ਼ਾਅੱਲਾ, ਲੈ ਉਹ ਬੱਕਰਾ ਆ ਗਿਆ ਮਾਸ਼ਾਅੱਲਾ। ਇਹ ਨਾਗਰਾ ਜੀ? ਇਹ ਨਾਗਰਾ ਜੀ, ਇਹ ਨਾ ਸਮਝ ਲਓ ਕਿ ਪਹਿਲਾਂ ਮੈਂ ਮੱਖੀ ਚੀਨਾ ਹੀ ਸੀਗਾ, ਅੱਛਾ, ਤੇ ਫਿਰ ਇਹ ਆ ਕਿ ਨਾ ਇਨ ਬਰੀਡਿੰਗ ਦੇ ਬਹੁਤ ਇਸ਼ੂ ਆਉਣ ਡਏ ਆ ਨਾ ਜੀ, ਬਾਰ-ਬਾਰ ਉਸੇ ਬੱਕਰਿਆਂ ਕੋ, ਤੇ ਇਹ ਫਿਰ ਜੀ ਮੈਂ ਬਿਹਾੜੀਓਂ ਸਾਡਾ ਇੱਕ ਭਰਾ ਸ਼ਾਹਦ, ਇਹ ਫਿਰ ਮੈਂ ਉਹਦੇ ਕੋ ਬੱਕਰਾ, ਬਲਕਿ ਸਮਝ ਲਓ ਨੇ ਮੈਨੂੰ ਤੋਹਫਾ ਹੀ ਦਿੱਤਾ ਜੀ ਮਾਸ਼ਾਅੱਲਾ, ਇਹ ਮੈਂ ਛੱਡ ਦਿੱਤਾ। ਹੁਣ ਆ ਜਿਹੜੇ ਬੱਚੇ ਮੱਖੀ ਚੀਨੇ ਦਾ, ਤੇ ਸਮਝ ਲਓ ਨਾਗਰੇ ਦਾ ਕਰਾ ਮਾਸ਼ਾਅੱਲਾ। ਹਾਂਜੀ। ਨਹੀਂ ਤੁਹਾਡਾ ਬੱਕਰਾ ਬੜਾ ਪਸੰਦ ਆ, ਅੱਲਾ ਜ਼ਿੰਦਗੀ ਵਾਲਾ ਕਰੇ ਬੱਕਰਾ ਜੀ। ਤੇ ਇੱਥੇ ਜੀ ਸਾਡੀ ਪਹਿਲਾਂ ਮੁੱਕਣ ਲੱਗੀ ਕੋਈ ਗੱਲ ਹੈ ਜ਼ਰੂਰੀ ਜੇ ਕਰਨੀ? ਬਸ ਜੀ ਗੱਲ ਇਹ ਹੀ ਕਰਨੀ ਸੁਣਾ ਆ, ਪਾਕਿਸਤਾਨ ਦੇ ਵਿੱਚ ਜਿੰਨੇ ਮੇਰੇ ਭਰਾ ਨੇ, ਨੌਜਵਾਨ ਨੇ, ਬੇਰੋਜ਼ਗਾਰ ਨੇ, ਪੜ੍ਹੇ ਲਿਖੇ ਨੇ, ਚਾਹੇ ਅਨਪੜ੍ਹ ਨੇ, ਬੱਕਰੀ ਇੱਕ ਬਿਹਤਰੀਨ ਰੋਜ਼ਗਾਰ ਹੈ, ਔਰ ਇਹਦੀ ਸਨਦ ਇਹ ਹੈ ਕਿ ਰਸੂਲੁल्लाह सल्लल्लाहु अलैहि वसल्लम ਨੇ ਫਰਮਾਇਆ ਕਿ ਬੱਕਰੀ ਪਾਲੋ, ਇਹਦੇ ਵਿੱਚ ਬਰਕਤ, ਬੇਸ਼ੱਕ, ਔਰ ਬੱਕਰੀ ਜਿਹੜੀ ਹੈ ਤੰਗਦਸਤੀ ਦੇ ਦਰਵਾਜ਼ੇ ਬੰਦ ਕਰਦੀ ਹੈ, ਔਰ ਬੰਦੇ ਨੂੰ ਗਨੀ ਕਰ ਦਿੰਦੀ। ਗੱਲ ਇਹ ਹੈ ਕਿ ਜਿਹੜਾ ਵੀ ਭਰਾ ਮਾਯੂਸ ਹੈ, ਮਾਯੂਸੀ ਚੋਂ ਬਾਹਰ ਨਿਕਲੇ, ਪ੍ਰੈਕਟੀਕਲੀ ਆਵੇ, ਜਿਹੜੇ ਅੱਲਾ ਨੇ ਵਸਾਇਲ ਦਿੱਤੇ ਆਪਣੇ ਜੇਬ ਖਰਚ ਚੋਂ ਇੱਕ ਗੱਲਾ ਰੱਖ ਲਓ, ਉਹਦੇ 'ਚ 50 ਰੁਪਏ ਵੀ ਡੇਲੀ ਪਾਓ ਨਾ, ਤੇ ਕੁਝ 5 ਮਹੀਨਿਆਂ ਬਾਅਦ ਤੁਹਾਡੀ ਇੱਕ ਬੱਕਰੀ ਆ ਜਾਣੀ, ਵਿਹਲੇ ਨਾਲੋਂ ਵੰਗਾਰ ਚੰਗੀ। ਉਹ ਇੱਕ ਤੋਂ ਸ਼ੁਰੂ ਕਰ ਦੋ, ਮੇਰੇ ਸੋਹਣੇ ਰੱਬ ਨੂੰ ਮਨਜ਼ੂਰ ਹੋਇਆ, ਅੱਲਾਹ ਤਾਲਾ ਤੁਹਾਨੂੰ ਬਰਕਤਾਂ ਦੇ ਦੇਗਾ, ਬਸ ਇਹੀ ਅੱਲਾ ਵਧਾਏਗਾ।
ਤੇ ਤੁਸੀਂ ਤਕੜੇ ਹੋ ਕੇ ਸਿਰਫ ਗੱਲਾਂ ਨਾ ਸੁਣੀ ਜਾਓ, ਤੁਰ ਪਓ ਅੱਲਾ ਨੂੰ ਯਾਦ ਕਰਕੇ। ਰੱਬ ਕਾਮਯਾਬ ਕਰੂਗਾ। ਜਿੱਥੇ ਰਹੋ ਸੁਖੀ ਰਹੋ ਤੇ ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਦੱਬ ਲਓ।